अस्सलाम वालेकुम जी, मैं ਤੁਹਾਡਾ ਆਪਣਾ ਵੈਸ ਕੁਮਨ ਸਿਆਲਕੋਟੀ। ਅੱਜ ਮੇਰੇ ਹੋਰਾਂ ਕੁਝ ਕੰਟਰੀਆਂ ਦੇ ਵੀਜ਼ੇ ਲੱਗੇ ਨੇ ਜਿਹੜੇ ਪਾਕਿਸਤਾਨ ਨੂੰ ਨਹੀਂ ਇੱਥੇ ਆ ਕੇ ਲਵਾਣੇ ਸਨ, ਉਹ ਅਲਹਮਦੁਲਿਲਾ ਲੱਗ ਗਏ ਨੇ। ਪ੍ਰੋਸੈਸ ਹੁੰਦਾ ਹੈ, ਇੱਕ ਪ੍ਰੋਸੀਜਰ ਹੁੰਦਾ, ਜਿਵੇਂ ਦੱਸਣਾ ਹਾਂ ਭਾਜੀ ਨੇ ਉਹ ਮੁਕੰਮਲ ਹੋ ਗਏ ਨੇ। ਕਿਉਂ ਜ਼ੈਫਾ ਬਾਈ, ਹੁਣ ਕੀ ਜੁਰਮਾਨਾ, ਕੀ ਡਨ ਨੇ, ਕੀ ਹੁਕਮ ਹੈ? ਜੋ ਤੁਸੀਂ ਅਸਬੇਤ ਵੇਖ ਕੀ ਤੇ ਚੰਦਾ ਘਟਾ ਕਰਨਾ, ਦੱਸੋ ਕੀ ਪਲਾਨ ਜੇ ਤੁਹਾਨੂੰ ਬਿਹਤਰ ਲੱਗਦਾ। ਮੈਨੂੰ ਤੇ ਬਿਹਤਰ ਲੱਗਦਾ ਵੀ ਚਲਿਏ ਵਾਪਸ। ਦੱਸੋ ਕੀ ਪ੍ਰੋਗਰਾਮ? भाई जो दिल करता ना, कोई मारी जी, कोई मच्छी, कोई बंदी, कोई बेला, कोई ढाल हो। ਇਹ ਮੇਰੇ ਭਾਈ ਨੇ, ਸੌਰੀ ਸੁਭਾਨ ਭੁੱਟਾ ਸਾਹਿਬ ਨੇ, ਇਹ ਸਾਡੇ ਮਲਕ ਸਾਹਿਬ ਨੇ, ਇਹ ਹੁਜ਼ੈਫਾ ਭਾਈ ਨੇ। ਇਹਨਾਂ ਦਾ ਪ੍ਰੋਗਰਾਮ ਹੈ ਕਿ ਵੀਜ਼ੇ ਲੱਗੇ ਨੇ ਤੇ ਵੀਜ਼ੇ ਲੱਗਣ ਦੀ ਖੁਸ਼ੀ ਦੇ ਵਿੱਚ ਕੋਈ ਪਾਰਟੀ ਹੋਣੀ ਚਾਹੀਦੀ। ਤੇ ਮੇਰਾ ਦਿਲ ਹੈ ਵੀ ਪਾਰਟੀ ਮਾੜੀ ਜੀ KFC ਨਾ ਮਾੜੀ ਜੀ ਐਵੇਂ ਤੇ ਇਹਦੇ ਮਾੜੀ ਜੀ ਜਿਹੜੀ ਉਹ ਆਓ ਫਿਰ ਉਹਨਾਂ ਦਾ ਲਾਮਾ ਬਣਦਾ ਵੀ ਸਾਨੂੰ ਛੱਡ ਕੇ ਤੇ ਲਓ ਜੀ ਆਇਓ ਚੱਲਨੇ ਆ KFC ਤੇ। ਹੁਣ KFC ਤੇ ਰਾਜ਼ੀ ਹੋ? ਚਲੋ KFC ਖਾਣ ਵਾਸਤੇ ਚੱਲੇ ਆ ਸਾਰੇ ਤੇ ਰਾਹ ਦੇ ਵਿੱਚ ਇਹ ਚੀਜ਼ ਨਜ਼ਰ ਆਈ। ਥੋੜਾ ਕਰੀਬ ਆਓ ਇਹ ਜ਼ੂਮ ਕਰਕੇ ਵਿਖਾਓ। ਇਹ ਇਹਨਾਂ ਦੇ ਨਾ ਮਤਲਬ ਮਬੂਦ ਨੇ ਤੇ ਯਾਨੀ ਇਹਨਾਂ ਦੀ ਇਹ ਇਬਾਦਤ ਕਰਦੇ ਨੇ। ਇਹ ਜਿਹੜਾ ਮਜ਼ਹਬ ਹੈ ਇਹਨਾਂ ਦਾ, ਇਹ ਬੁੱਧ ਮਜ਼ਹਬ ਦੇ ਲੋਕ ਨੇ, ਬੁੱਧਾ ਮਜ਼ਹਬ ਨੇ। ਇਹ ਜੋ ਤੁਹਾਨੂੰ ਨਜ਼ਰ ਆਉਂਦਾ ਨਾ ਪਿਆ ਮੁਜੱਸਮਾ ਵਿੱਚ ਛੋਟਾ ਜਿਹਾ ਬਣਿਆ, ਇਹਦੀ ਮਤਲਬ ਇਹ ਇਬਾਦਤ ਕਰਦੇ ਨੇ। ਇਹਨਾਂ ਦੇ ਅਲੱਗ-ਅਲੱਗ ਖੁਦਾ ਨੇ, ਮਤਲਬ ਅਲੱਗ-ਅਲੱਗ ਮਾਬੂਦ ਨੇ, ਇੱਕ ਹੀ ਨੇ। ਇੱਥੇ ਕ੍ਰਿਸਚਨ ਥੋੜੇ ਨੇ, ਮੁਸਲਮਾਨ ਹੈ ਸਹੀ ਨਹੀਂ, ਉਹ ਵੀ ਥੋੜੇ ਨੇ, ਲੇਕਿਨ ਜ਼ਿਆਦਾ ਜਿਹੜਾ ਨਾ ਇਹ ਬੁੱਧਾ ਇੱਕ ਬਹੁਤ ਵੱਡਾ ਇਹਨਾਂ ਦਾ ਮਾਬੂਦ ਹੈ, ਉਹਦੀ ਇਹ ਇਬਾਦਤ ਕਰਦੇ ਨੇ। ਮਤਲਬ ਇਸ ਤਰ੍ਹਾਂ ਇਹਨਾਂ ਦੇ ਅਲੱਗ-ਅਲੱਗ ਨੇ। ਆਓ ਤੁਹਾਨੂੰ ਹੋਰ ਵੀ ਮੰਜ਼ਰ ਵਿਖਾਣੇ। ਜਿਹੜੇ ਰੋਡ ਦੇ ਉੱਤੇ ਵਾ, ਇਸ ਰੋਡ ਦਾ ਨਾਮ ਹੈ ਰੈਮਕਮ ਹੈਂਗ ਬੈਂਕਾਪੀ, ਯਾਨੀ ਆ ਏਰੀਏ ਦਾ ਨਾਮ ਹੈ। ਇਹ ਰੋਡ ਬੜਾ ਮਸ਼ਹੂਰ ਰੋਡ ਹੈ। ਵੈਸੇ ਤਾਂ ਸਾਰਾ ਹੀ ਜਿਹੜਾ ਬੈਂਕਾਕ ਥਾਈਲੈਂਡ ਦਾ ਜਿਹੜਾ ਕੈਪੀਟਲ ਹੈ, ਬੜਾ ਮਸ਼ਹੂਰ ਹੈ। ਔਰ ਬੈਂਕਾਪੀ ਦਾ ਜਿਹੜਾ ਏਰੀਆ ਹੈ ਰੈਮਕਮ ਹੈਂਗ, ਬਹੁਤ ਅੱਛਾ ਏਰੀਆ ਹੈ, ਬਹੁਤ ਸ਼ਾਨਦਾਰ। ਔਰ ਇਸ ਏਰੀਏ ਦੇ ਵਿੱਚ ਮੁਸਲਮਾਨ ਵੀ ਨੇ, ਬਲਕਿ ਬਕਾਇਦਾ ਮਸਜਿਦਾਂ ਨੇ। ਬੜਾ ਅੱਛਾ ਏਰੀਆ ਹੈ, ਨਮਾਜ਼ ਪੜ੍ਹਨ ਵਾਸਤੇ ਮਸਜਿਦਾਂ ਬਣੀਆਂ ਨੇ, ਹਲਾਲ ਖਾਣ ਵਾਸਤੇ ਬਕਾਇਦਾ ਹੋਟਲ ਬਣੇ ਨੇ ਜਿਹੜੇ ਮੁਸਲਮਾਨਾਂ ਦੇ ਨੇ, ਔਰ ਹਲਾਲ ਲਿਖਿਆ। ਔਰ ਜੇ ਲਿਖਿਆ ਹਲਾਲ ਹੈ ਤੇ ਲੱਭਦਾ ਵੀ ਹਲਾਲ ਹੈ। ਆਓ ਤੁਹਾਨੂੰ ਹੁਣ ਅੱਗੇ ਲੈ ਕੇ। ਔਰ ਇੱਕ ਹੋਰ ਬੜੀ ਮਜ਼ੇ ਦੀ ਗੱਲ ਹੈ ਕਿ ਇਸ ਮੁਲਕ ਦੇ ਵਿੱਚ ਕਿੰਗ ਹੁੰਦਾ ਹੈ, ਯਾਨੀ ਬਾਦਸ਼ਾਹ ਹੁੰਦਾ ਹੈ, ਸ਼ਾਹੀ ਨਿਜ਼ਾਮ ਹੈ। ਬਾਦਸ਼ਾਹਤ ਇਸ ਤਰ੍ਹਾਂ ਦੀ ਹੈ ਕਿ ਜਿਹੜਾ ਇੱਥੋਂ ਦਾ ਬਾਦਸ਼ਾਹ ਹੈ ਨਾ, ਜਿਹੜਾ ਕਿੰਗ ਹੈ, ਉਹਨੇ ਆਪਣੀ ਆਵਾਮ ਨੂੰ ਬੜਾ ਹੈਪੀ ਰੱਖਿਆ, ਬੜਾ ਖੁਸ਼ ਰੱਖਿਆ। ਔਰ ਜਿਹੜੇ ਥਾਈ ਲੋਕ ਨੇ, ਯਾਨੀ ਥਾਈਲੈਂਡ ਦੇ ਜਿਹੜੇ ਵਾਸੀ ਨੇ, ਇੱਥੋਂ ਦੇ ਰਹਿਣ ਵਾਲੇ ਨੇ, ਸਿਟੀਜ਼ਨ ਨੇ, ਉਹ ਆਪਣੇ ਕਿੰਗ ਦੇ ਬਾਰੇ, ਬਾਦਸ਼ਾਹ ਦੇ ਬਾਰੇ ਕੋਈ ਐਸੀ ਵੈਸੀ ਗੱਲ ਸੁਣਨਾ ਹੀ ਗਵਾਰਾ ਨਹੀਂ ਕਰਦੇ, ਕਿਉਂਕਿ ਬਾਦਸ਼ਾਹ ਨੇ ਇਹਨਾਂ ਨੂੰ ਖੁਸ਼ ਬੜਾ ਰੱਖੇ ਹੈ। ਔਰ ਇੱਥੇ ਵਜ਼ੀਰ ਆਜ਼ਮ ਹੁੰਦਾ ਹੈ, ਯਾਨੀ ਕਿ ਵਜ਼ੀਰ ਹੁੰਦੇ ਨੇ। ਲੇਕਿਨ ਅਗਰ ਬਾਦਸ਼ਾਹ ਕਿੰਗ ਕਹਿ ਛੱਡਦਾ ਕਿ ਨਹੀਂ ਇਹ ਚੱਲੇਗਾ, ਤੇ ਉਹ ਇਤਰਾਜ਼ ਨਹੀਂ ਕਰਦੇ ਕਿ ਨਹੀਂ ਸਾਡੇ ਚੁਣਾਵ ਦੀ ਵਜ੍ਹਾ ਤੋਂ ਇਹ ਸਿਲੈਕਟ ਹੋਇਆ, ਕਿਉਂਕਿ ਕਿੰਗ ਇਹਨਾਂ ਦਾ ਆਵਾਮ ਦੇ ਨਾਲ ਬੜਾ ਪਿਆਰ ਕਰਦਾ ਹੈ, ਆਪਣੀ ਆਵਾਮ ਨੂੰ ਉਹਨੇ ਬੜਾ ਖੁਸ਼ ਰੱਖਿਆ। ਔਰ ਆਵਾਮ ਵੀ ਆਪਣੇ ਕਿੰਗ ਦੀ ਯਾਨੀ ਕੋਈ ਸਾਲਗਿਰਾ ਹੈ ਤਾਂ, ਜੇ ਉਹਦੀ ਬੀਵੀ ਦੀ ਕੋਈ ਸਾਲਗਿਰਾ ਹੈ ਤਾਂ, ਜੇ ਉਹਨਾਂ ਦੀ ਵਾਲਦੈਨ ਦੀ ਕੋਈ ਸਾਲਗਿਰਾ ਜਾਂ ਬਰਸੀ ਵਗੈਰਾ ਤੇ ਆਵਾਮ ਮਤਲਬ ਕਿ ਪੂਰੇ ਦਿਲ ਲਗੀ ਦੇ ਨਾਲ ਇਹਨਾਂ ਦਾ ਇਹਤਰਾਮ ਵੀ ਕਰਦੀ ਔਰ ਸਾਰਾ ਕੁਝ ਉਹ ਸੈਲੀਬ੍ਰੇਟ ਕਰਦੀ। ਸੋ ਮਜ਼ਾ ਇਸੇ ਤਰ੍ਹਾਂ ਨਾ ਕਿ ਬਾਦਸ਼ਾਹ ਨੇ, ਕਿੰਗ ਨੇ ਆਪਣੀ ਆਵਾਮ ਨੂੰ ਰਾਜ਼ੀ ਰੱਖਿਆ ਹੋਵੇ, ਔਰ ਆਵਾਮ ਫਿਰ ਇੰਜ ਰਿਸਪੈਕਟ ਕਰਦੀ ਹੈ ਕਿ ਆਪਣੀਆਂ ਗੱਡੀਆਂ ਦੇ ਵਿੱਚ, ਆਪਣੇ ਘਰਾਂ ਦੇ ਵਿੱਚ, ਆਪਣੀ ਮਤਲਬ ਹਰ ਜਗ੍ਹਾ ਆਵਾਮ ਨੇ ਆਪਣੇ ਕਿੰਗ ਦੀਆਂ ਤਸਵੀਰਾਂ ਲਾਈਆਂ ਹੁੰਦੀਆਂ ਨੇ। ਯਾਨੀ ਜਿਹੜੇ ਬਾਦਸ਼ਾਹ ਇਹਨਾਂ ਦੇ ਗੁਜ਼ਰ ਚੁੱਕੇ ਨੇ ਨਾ, ਉਹਨਾਂ ਦੀਆਂ ਤਸਵੀਰਾਂ ਵੀ ਇਹਨਾਂ ਨੇ ਆਪਣੇ ਘਰਾਂ ਦੇ ਵਿੱਚ, ਜਾਂ ਜਿਹੜਾ ਹਾਜ਼ਰ ਹੈ ਇਸ ਟਾਈਮ ਮੌਜੂਦਾ ਕਿੰਗ ਹੈ, ਉਹਦੀਆਂ ਤਸਵੀਰਾਂ ਵੀ ਲਾਈ। ਬੜੀ ਰਿਸਪੈਕਟ ਕਰਦੇ ਨੇ। ਮਜ਼ਾ ਆਇਆ ਨਾ ਗੱਲ ਸੁਣ ਕੇ। ਆਓ ਤੁਹਾਨੂੰ ਅੱਗੋਂ ਮੰਜ਼ਰ ਵਿਖਾਉਂਦੇ। ਇਸ ਮੁਲਕ ਦੇ ਵਿੱਚ ਜਿਹੜੀ ਕਰੰਸੀ ਚੱਲਦੀ ਹੈ, ਉਸ ਕਰੰਸੀ ਨੂੰ ਆਖਿਆ ਜਾਂਦਾ ਹੈ ਬਾਟ। ਮਤਲਬ ਇੱਕ ਇੱਥੋਂ ਦਾ ਬਾਟ ਹੋਏ ਤੇ ਪਾਕਿਸਤਾਨ ਦੇ 8 ਰੁਪਏ ਬਣਦੇ ਨੇ। ਯਾਨੀ ਕਿ ਜੇ ਉਸ ਚੀਜ਼ ਨਾਲ ਹਿਸਾਬ ਨਾਲ ਗੱਲ ਕੀਤੀ ਜਾਵੇ ਤੇ ਫਿਰ ਪੈਟਰੋਲ ਜਿਹੜਾ ਨਾ ਉਹ ਕਿੰਨੇ ਰੁਪਏ ਲੀਟਰ ਹੈ? 35 ਬਾਟਾਂ ਦਾ, ਯਾਨੀ ਕਿ 1 ਲੀਟਰ ਪੈਟਰੋਲ ਹੈ। ਉਹ ਹਿਸਾਬ ਕਰ ਲਓ, ਇੱਕ ਬਾਟ 8 ਰੁਪਈਆਂ ਦਾ, ਸਾਡੇ ਪਾਕਿਸਤਾਨੀ 8 ਰੁਪਏ ਹੋਣ ਤੇ ਇੱਕ ਬਾਟ, ਤੇ ਜੇ 35 ਹੋਣ ਤੇ 1 ਲੀਟਰ, ਉਹ ਫਿਰ ਕਿੰਨੇ ਦਾ ਬਣਿਆ? ਜੇ ਦੂਜੀਆਂ ਚੀਜ਼ਾਂ ਦੀ ਗੱਲ ਕਰੀਏ ਤੇ ਫਿਰ ਵੀ ਤਕਰੀਬਨ ਇੰਜ ਕਹਿ ਲਓ ਵੀ ਸੇਮ ਹੀ, ਕੋਈ ਮਹਿੰਗਾਈ ਦਾ ਬਹੁਤ ਜ਼ਿਆਦਾ ਫਰਕ ਨਹੀਂ। ਤੁਹਾਨੂੰ ਸਮਝ ਆ ਹੀ ਗਈ ਹੋਣੀ। ਸਾਡਾ ਵੀ ਦਿਲ ਕਰਦਾ ਵੇ, ਸਾਡੇ ਵੀ ਇਹ ਅਰਮਾਨ ਨੇ, ਸਾਡੀ ਵੀ ਇਹ ਖੁਆਇਸ਼ ਹੁੰਦੀ ਹੈ ਕਿ ਅਸੀਂ ਆਪਣਾ ਘਰ ਛੱਡ ਕੇ, ਬੀਵੀ ਛੱਡ ਕੇ, ਬੱਚੇ ਛੱਡ ਕੇ, ਆਪਣੀ ਮਾਂ ਪਿਓ ਭੈਣਾਂ ਭਰਾ ਛੱਡ ਕੇ, ਆਪਣਾ ਵਤਨ ਛੱਡ ਕੇ ਤੇ ਅਸੀਂ ਘਰੋਂ ਬੇਕਾਰ ਨਾ ਹੋਈਏ। ਔਰ ਸਾਡਾ ਵੀ ਨਹੀਂ ਦਿਲ ਕਰਦਾ ਕਿ ਅਸੀਂ ਆਪਣੇ ਜਿਹੜੇ ਸਰਬਰਾਹ ਨੇ ਉਹਨਾਂ ਨੂੰ ਗਲਤ ਆਖੀਏ, ਲੇਕਿਨ
ਸਾਡੇ ਸਰਬਰਾਹਾਨ ਦਾ ਇਹ ਹੱਕ ਬਣਦਾ ਹੈ ਕਿ ਜਿਵੇਂ ਇੱਥੋਂ ਥਾਈ ਦੇ ਬਾਦਸ਼ਾਹ ਕਿੰਗ ਨੇ ਆਪਣੀ ਰਿਆਇਆ ਨੂੰ, ਥਾਈ ਲੋਕਾਂ ਨੂੰ ਇੰਨਾ ਖੁਸ਼ ਰੱਖਿਆ ਹੈ, ਇਸੇ ਤਰ੍ਹਾਂ ਉਹ ਅਗਰ ਕਿੰਗ ਆਪਣੀ ਆਵਾਮ ਨੂੰ ਖੁਸ਼ ਰੱਖਦਾ ਤੇ ਆਵਾਮ ਵੀ ਆਪਣੇ ਕਿੰਗ ਦੇ ਬਾਰੇ ਇੱਕ ਲਫ਼ਜ਼ ਵੀ ਸੁਣਨਾ ਗਵਾਰਾ ਨਹੀਂ ਕਰਦੇ। ਤੇ ਅਗਰ ਸਾਡੇ ਕਿੰਗ ਵੀ ਸਾਡੇ ਨਾਲ ਇਸੇ ਤਰ੍ਹਾਂ ਕਰਨ ਤੇ ਸਾਡੇ ਵਿੱਚ ਕੋਈ ਪਾਗਲ ਹੈ ਕਿ ਜਿਹੜਾ ਫਿਰ ਕਿੰਗ ਇੰਨਾ ਕੁਝ ਕਰੇ, ਬਾਦਸ਼ਾਹ ਇੰਨਾ ਕੁਝ ਕਰੇ ਤੇ ਅਗੂ ਆਵਾਮ ਉਹਦੇ ਬਦਲੇ ਦੇ ਵਿੱਚ ਜਿਹੜਾ ਨਾ ਉਹਦੇ ਨਾਲ ਬੇਵਫਾਈ ਕਰੇ। ਐਸਾ ਨਹੀਂ ਹੈ, ਸਾਡੀ ਮਿੱਟੀ ਬੜੀ ਸਰਹੇਜ਼ ਹੈ, ਸਾਡਾ ਖਿੱਤਾ ਬੜਾ ਅੱਛਾ ਹੈ ਤੇ ਅਸੀਂ ਵੀ ਇਨਸ਼ਾਅੱਲਾ ਵਫਾ ਕਰਾਂਗੇ। ਲੇਕਿਨ ਤੁਸੀਂ ਵੀ ਸਾਡੇ ਨਾਲ ਇੱਕ ਵਾਰੀ ਪਿਆਰ ਕਰਕੇ ਤੇ ਵੇਖੋ, ਬਦਲੇ ਦੇ ਵਿੱਚ ਇਨਸ਼ਾਅੱਲਾ ਤੁਹਾਨੂੰ ਬਾਦਸ਼ਾਹ ਸਲਾਮਤ ਪਿਆਰ ਹੀ ਮਿਲੇਗਾ ਜੀ। ਮੇਰੇ ਨਾਲ ਦੇ ਸਾਰੇ ਉਹ ਅੰਦਰ ਜਾ ਕੇ ਤੇ ਬਹਿ ਗਏ ਨੇ ਤੇ ਅਸੀਂ ਇਸ ਟਾਈਮ KFC ਪਹੁੰਚ ਆਏ ਆ ਤੇ ਆਪਣੇ ਵੀਜ਼ੇ ਲੱਗਣ ਦੀ ਜਿਹੜੀ ਖੁਸ਼ੀ ਦੇ ਵਿੱਚ ਦਾਵਤ ਹੈ ਇਨਸ਼ਾਅੱਲਾ ਆਪਣੇ ਦੋਸਤਾਂ ਨੂੰ ਖਵਾਉਂਦੇ ਆ ਅੰਦਰ, ਜੇ ਅਸੀਂ ਮੁਨਾਸਬ ਸਮਝਾਂਗੇ, ਕਿਉਂਕਿ ਲੇਡੀਜ਼ ਜਾਂ ਕੋਈ ਇਸ ਤਰ੍ਹਾਂ ਫੈਮਲੀਆਂ ਬੈਠੀਆਂ ਹੁੰਦੀਆਂ ਨੇ ਕਿ ਇੱਥੋਂ ਦਾ ਜਿਹੜਾ ਕਲਚਰ ਹੈ ਨਾ ਬੜਾ ਓਪਨ ਹੈ, ਯਾਨੀ ਕਿ ਉਹ ਸ਼ਾਰਟ ਨਿਕਰਾਂ, ਸ਼ਾਰਟ ਲਿਬਾਸ ਵਗੈਰਾ ਵਗੈਰਾ ਜੇ ਅਗਰ ਮੁਨਾਸਬ ਹੋਇਆ ਸਾਨੂੰ ਲੱਗਾ ਤੇ ਅਸੀਂ ਵਿੱਚ ਐਡ ਕਰਕੇ ਤੁਹਾਡੇ ਤੱਕ ਪਹੁੰਚਾ ਦੇਵਾਂਗੇ ਤੇ ਜੇ ਨਾ ਮੁਨਾਸਬ ਲੱਗਾ ਤੇ ਉਹਦੀ ਫਿਰ ਬੜੀ ਸਾਰੀ ਮਾਜ਼ਰਤ। ਜੇ ਵੀਡੀਓ ਅੱਛੀ ਲੱਗੇ ਹੋਏ, ਇਨਫੋਰਮੇਸ਼ਨ ਵਾਲੀ ਲੱਗੀ ਹੋਏ ਤੇ ਅੱਗੇ ਸ਼ੇਅਰ ਲਾਜ਼ਮੀ ਕਰਿਓ। ਜੇ ਅੱਗੇ ਮਾਹੌਲ ਅੱਛਾ ਹੈ ਤੇ ਤੁਹਾਨੂੰ ਜ਼ਰੂਰ ਵਹਾਨੇ ਆ ਤੇ ਜੇ ਨਾ ਹੋਇਆ ਤੇ ਫਿਰ ਫਿਲਹਾਲ ਹੀ ਅਸੀਂ ਤੁਹਾਡੇ ਕੋਲ ਮਾਜ਼ਰਤ ਚਾਹੁੰਦੇ ਆ। ਦੁਆਵਾਂ 'ਚ ਯਾਦ ਰੱਖਿਓ। ਅੱਲਾ ਸੋਹਣੇ ਦੇ ਵਾਲੇ।